ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 30 ਅਪ੍ਰੈਲ 2023 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ: ਹਮੇਸ਼ਾ ਦੀ ਸਜ਼ਾ। ਸੁਨਹਿਰੀ ਮਤਨ: ਜ਼ਬੂਰ। ਧੰਨ ਹੈ ਉਹ ਬੰਦਾ ਜਿਹਦੀ ਬਦਕਾਰੀ ਨੂੰ ਰੱਬ ਹਿਸਾਬ ਵਿੱਚ ਨਹੀਂ ਲਿਆਉਂਦਾ ਤੇ ਜਿਹਦੇ ਦਿਲ ਵਿੱਚ ਮਕਰ ਨਹੀਂ। ਜਵਾਬੀ ਪੜ੍ਹਾਈ। ਜ਼ਬੂਰ। ਐ ਰੱਬ, ਆਪਣੀ ਸ਼ਫਕਤ ਦੇ ਮੁਤਾਬਕ ਮੇਰੇ ਉੱਤੇ ਰਹਿਮ ਕਰ। ਆਪਣੀ ਰਹਿਮਤ ਦੀ ਕਸਰਤ ਦੇ ਮੁਤਾਬਕ ਮੇਰੀਆਂ ਗਲਤੀਆਂ ਮਿਟਾ ਦੇ। ਮੇਰੀ ਬਦੀ ਨੂੰ ਮੈਥੋਂ ਧੋ ਦੇ ਤੇ ਮੇਰੇ ਪਾਪ ਤੋਂ ਮੈਨੂੰ ਪਾਕ ਕਰ, ਕਿਉਂ ਜੇ ਮੈਂ ਆਪਣੀ ਗਲਤੀਆਂ ਨੂੰ ਮੰਨਦਾ ਵਾਂ ਤੇ ਮੇਰਾ ਪਾਪ ਹਮੇਸ਼ਾ ਮੇਰੇ ਸਾਹਮਣੇ ਹੈ। ਐ ਰੱਬ, ਮੇਰੇ ਅੰਦਰ ਪਾਕ ਦਿਲ ਪੈਦਾ ਕਰ ਤੇ ਮੇਰੇ ਬਾਤਨ ਵਿੱਚ ਨਵੀਂ ਰੂਹ ਪਾ। ਮੈਨੂੰ ਆਪਣੇ ਸਾਹਮਣਿਓਂ ਕੱਢ ਨਾ ਤੇ ਆਪਣੀ ਰੂਹ ਨੂੰ ਮੇਰੇ ਉੱਤੋਂ ਵੱਖ ਨਾ ਕਰ। ਆਪਣੀ ਮੁਕਤੀ ਦੀ ਖੁਸ਼ੀ ਮੈਨੂੰ ਫੇਰ ਅਨਾਇਤ ਕਰ ਤੇ ਮੁਸਤੈਦ ਰੂਹ ਨਾਲ ਮੈਨੂੰ ਸੰਭਾਲ। ਫਿਰ ਮੈਂ ਖਤਾਕਾਰਾਂ ਨੂੰ ਤੇਰੀਆਂ ਰਾਹਾਂ ਸਿਖਾਵਾਂਗਾ ਤੇ ਪਾਪੀ ਤੇਰੇ ਵੱਲ ਧਿਆਨ ਕਰਨਗੇ। ਦਰਸੀਵਾਜ਼ ਬਾਈਬਲ ਵਿੱਚੋਂ ਜ਼ਬੂਰ। ਖੁਦਾਵੰਦ ਰਹਿਮ ਕਰਨ ਵਾਲਾ ਤੇ ਕਰਮ ਕਰਨ ਵਾਲਾ ਏ, ਗੁੱਸੇ ਵਿੱਚ ਧੀਮਾ ਤੇ ਸ਼ਫਕਤ ਵਿੱਚ ਗਨੀ। ਉਹ ਹਮੇਸ਼ਾ ਝਿੜਕਦਾ ਨਾ ਰਹੇਗਾ, ਉਹ ਹਮੇਸ਼ਾ ਗੁੱਸੇ ਵਿੱਚ ਨਾ ਰਹੇਗਾ। ਉਹਨੇ ਸਾਡੇ ਪਾਪਾਂ ਦੇ ਮੁਆਫਿਕ ਸਾਡੇ ਨਾਲ ਸਲੂਕ ਨਹੀਂ ਕੀਤਾ ਤੇ ਸਾਡੀਆਂ ਬਦਕਾਰੀਆਂ ਦੇ ਮੁਤਾਬਕ ਸਾਨੂੰ ਬਦਲਾ ਨਹੀਂ ਦਿੱਤਾ। ਕਿਉਂ ਜੇ ਜਿੰਨਾ ਅਸਮਾਨ ਧਰਤੀ ਤੋਂ ਉੱਚਾ ਏ, ਓਨੀ ਹੀ ਉਹਦੀ ਸ਼ਫਕਤ ਉਹਨਾਂ ਉੱਤੇ ਹੈ ਜਿਹੜੇ ਉਹਦੇ ਤੋਂ ਡਰਦੇ ਨੇ। ਜਿਵੇਂ ਪੂਰਬ ਪੱਛਮ ਤੋਂ ਦੂਰ ਏ, ਉਂਝ ਹੀ ਉਹਨੇ ਸਾਡੀਆਂ ਖਤਾਵਾਂ ਸਾਥੋਂ ਦੂਰ ਕਰ ਦਿੱਤੀਆਂ। ਪਰ ਖੁਦਾਵੰਦ ਦੀ ਸ਼ਫਕਤ ਉਹਦੇ ਤੋਂ ਡਰਨ ਵਾਲਿਆਂ ਉੱਤੇ ਹਮੇਸ਼ਾ ਤੋਂ ਹਮੇਸ਼ਾ ਤਿੱਕਰ ਤੇ ਉਹਦੀ ਸੱਚਾਈ ਪੀੜ੍ਹੀ ਤੋਂ ਪੀੜ੍ਹੀ ਤਿੱਕਰ ਏ, ਯਾਨੀ ਉਹਨਾਂ ਉੱਤੇ ਜਿਹੜੇ ਉਹਦੇ ਅਹਿਦ ਉੱਤੇ ਕਾਇਮ ਰਹਿੰਦੇ ਨੇ ਤੇ ਉਹਦੇ ਕਾਨੂੰਨਾਂ ਉੱਤੇ ਅਮਲ ਕਰਨਾ ਯਾਦ ਰੱਖਦੇ ਨੇ। ਯੋਹੰਨਾ। ਯਿਸੂ ਜ਼ੈਤੂਨ ਦੇ ਪਹਾੜ ਉੱਤੇ ਗਿਆ। ਸਵੇਰੇ ਸਵੇਰੇ ਹੀ ਉਹ ਫਿਰ ਹੈਕਲ ਵਿੱਚ ਆਇਆ ਤੇ ਸਾਰੇ ਲੋਕੀ ਉਹਦੇ ਕੋਲ ਆਏ ਤੇ ਉਹ ਬਹਿ ਕੇ ਉਹਨਾਂ ਨੂੰ ਤਾਲੀਮ ਦੇਣ ਲੱਗਿਆ। ਤੇ ਫਕੀ ਤੇ ਫਰੀਸੀ ਇੱਕ ਬੁੱਢੀ ਨੂੰ ਲਿਆਏ ਜਿਹੜੀ ਜ਼ਨਾਹ ਵਿੱਚ ਫੜੀ ਗਈ ਸੀ ਤੇ ਉਹਨੂੰ ਵਿਚਕਾਏ ਖੜਾ ਕਰਕੇ ਯਿਸੂ ਨੂੰ ਆਖਿਆ, ਐ ਉਸਤਾਦ, ਇਹ ਬੁੱਢੀ ਐਨ ਫੇਲ ਦੇ ਵੇਲੇ ਫੜੀ ਗਈ ਏ। ਤੌਰਾਤ ਵਿੱਚ ਮੂਸਾ ਨੇ ਸਾਨੂੰ ਹੁਕਮ ਦਿੱਤਾ ਏ ਭਈ ਅਜਿਹੀ ਬੁੱਢੀ ਨੂੰ ਸੰਸਾਰ ਕਰੋ, ਤੇ ਤੂੰ ਇਸ ਬੁੱਢੀ ਦੇ ਬਾਰੇ ਕੀ ਆਖਦਾ ਏ? ਉਹਨਾਂ ਨੇ ਉਹਨੂੰ ਆਜ਼ਮਾਨ ਲਈ ਇਹ ਆਖਿਆ ਤਾਂ ਜੋ ਉਹਦੇ ਉੱਤੇ ਕੋਈ ਇਲਜ਼ਾਮ ਲਾਉਣ ਦਾ ਬਹਾਨਾ ਕੱਢਣ, ਪਰ ਯਿਸੂ ਹੇਠਾਂ ਬਹਿ ਕੇ ਉਂਗਲੀ ਨਾਲ ਧਰਤੀ ਉੱਤੇ ਲਿਖਣ ਲੱਗ ਪਿਆ। ਜਦੋਂ ਉਹ ਉਹਦੇ ਨਾਲ ਸਵਾਲ ਕਰਦੇ ਹੀ ਰਹੇ ਤੇ ਉਹਨੇ ਸਿੱਧੇ ਹੋ ਕੇ ਉਹਨਾਂ ਨੂੰ ਆਖਿਆ ਵੀ ਜਿਹੜਾ ਤੁਹਾਡੇ ਵਿੱਚੋਂ ਬੇਗੁਨਾਹ ਹੋਵੇ ਉਹ ਹੀ ਇਹਨੂੰ ਪਹਿਲਾ ਪੱਥਰ ਮਾਰੇ। ਤੇ ਫੇਰ ਹੇਠਾਂ ਬਹਿ ਕੇ ਉਂਗਲੀ ਨਾਲ ਧਰਤੀ ਉੱਤੇ ਲਿਖਣ ਲੱਗ ਪਿਆ। ਉਹ ਇਹ ਸੁਣ ਕੇ ਵੱਡਿਆਂ ਤੋਂ ਲੈ ਕੇ ਛੋਟਿਆਂ ਤੀਕਰ ਇੱਕ ਇੱਕ ਕਰਕੇ ਨਿਕਲ ਗਏ ਤੇ ਯਿਸੂ ਇਕੱਲਾ ਹੀ ਰਹਿ ਗਿਆ ਤੇ ਬੁੱਢੀ ਉੱਥੇ ਹੀ ਵਿਚਕਾਏ ਖੜੀ ਰਹੀ। ਯਿਸੂ ਨੇ ਸਿੱਧੇ ਹੋ ਕੇ ਉਹਨੂੰ ਆਖਿਆ, ਐ ਔਰਤ, ਇਹ ਲੋਕ ਕਿੱਥੇ ਗਏ? ਕੀ ਕਿਸੇ ਨੇ ਤੇਰੇ ਉੱਤੇ ਕੋਈ ਹੁਕਮ ਨਹੀਂ ਲਾਇਆ? ਉਹਨੇ ਆਖਿਆ, ਐ ਰੱਬਾ, ਕਿਸੇ ਨੇ ਨਹੀਂ ਲਾਇਆ। ਯਿਸੂ ਨੇ ਆਖਿਆ, ਮੈਂ ਵੀ ਤੇਰੇ ਉੱਤੇ ਹੁਕਮ ਨਹੀਂ ਲਾਉਂਦਾ, ਜਾ ਫਿਰ ਪਾਪ ਨਾ ਕਰੀਂ। ਅਬਰਾਨੀਓ। ਖੁਦਾਵੰਦ ਦੀ ਤੰਬੀਹ ਨੂੰ ਨਾਚੀਜ਼ ਨਾ ਜਾਣ ਤੇ ਜਦ ਉਹ ਤੈਨੂੰ ਮੁਲਾਮਤ ਕਰੇ ਤੇ ਬੇਦਿਲ ਨਾ ਹੋ, ਕਿਉਂ ਜੇ ਜਿਹਦੇ ਨਾਲ ਰੱਬ ਪਿਆਰ ਰੱਖਦਾ ਏ ਉਹਨੂੰ ਤੰਬੀਹ ਵੀ ਕਰਦਾ ਏ ਤੇ ਜਿਹਨੂੰ ਪੁੱਤਰ ਬਣਾ ਲੈਂਦਾ ਏ ਉਹਨੂੰ ਕੋੜੇ ਵੀ ਮਾਰਦਾ ਏ। ਤੁਸੀਂ ਜੋ ਕੁਝ ਵੀ ਦੁੱਖ ਸਹਿੰਦੇ ਹੋ ਉਹ ਤੁਹਾਡੀ ਤਰਬੀਅਤ ਲਈ ਏ। ਰੱਬ ਤੁਹਾਨੂੰ ਪੁੱਤਰ ਸਮਝ ਕੇ ਤੁਹਾਡੇ ਨਾਲ ਅਜਿਹਾ ਸਲੂਕ ਕਰਦਾ ਏ। ਉਹ ਕਿਹੜਾ ਪੁੱਤਰ ਏ ਜਿਹਨੂੰ ਪਿਓ ਤੰਬੀਹ ਨਹੀਂ ਕਰਦਾ? ਤੇ ਬਿਲਫਿਲ ਹਰ ਤਰ੍ਹਾਂ ਦੀ ਤੰਬੀਹ ਖੁਸ਼ੀ ਦਾ ਨਹੀਂ ਬਲਕਿ ਦੁੱਖ ਦਾ ਸਬੱਬ ਲੱਗਦੀ ਏ, ਪਰ ਜਿਹੜੇ ਉਹਨੂੰ ਸਹਿੰਦਿਆਂ ਸਹਿੰਦਿਆਂ ਪੱਕੇ ਹੋ ਗਏ ਨੇ ਉਹਨਾਂ ਨੂੰ ਬਾਅਦ ਵਿੱਚ ਚੈਨ ਨਾਲ ਰਾਸਤਬਾਜ਼ੀ ਦਾ ਫਲ ਦਿੰਦੀ ਏ। ਪਤਰਸ। ਖੁਦਾਵੰਦ ਆਪਣੇ ਵਾਅਦੇ ਵਿੱਚ ਦੇਰ ਨਹੀਂ ਕਰਦਾ ਜਿੱਦਾਂ ਦੀ ਦੇਰ ਕਈ ਲੋਕੀ ਸਮਝਦੇ ਨੇ, ਬਲਕਿ ਤੁਹਾਡੇ ਬਾਰੇ ਵਿੱਚ ਤਹਮਲ ਕਰਦਾ ਏ, ਇਸ ਲਈ ਵੀ ਉਹ ਕਿਸੇ ਦੀ ਹਲਾਕਤ ਨਹੀਂ ਚਾਹੁੰਦਾ, ਬਲਕਿ ਇਹ ਚਾਹੁੰਦਾ ਏ ਵੀ ਸਾਰਿਆਂ ਦੀ ਤੋਬਾ ਤੀਕਰ ਨੌਬਤ ਅਪੜੇ। ਰੋਮੀਓ।
ਪਰ ਰੱਬ ਆਪਣੇ ਪਿਆਰ ਦੀ ਖੂਬੀ ਸਾਡੇ ਉੱਤੇ ਇੰਜ ਜ਼ਾਹਿਰ ਕਰਦਾ ਏ ਵੀ ਜਦੋਂ ਅਸੀਂ ਪਾਪੀ ਹੀ ਸੀ ਤੇ ਮਸੀਹ ਸਾਡੇ ਲਈ ਮਰਿਆ। ਇਸ ਲਈ ਹੁਣ ਜਦੋਂ ਅਸੀਂ ਉਹਦੇ ਲਹੂ ਦੇ ਰਾਹੀਂ ਰਾਸਤਬਾਜ਼ ਠਹਿਰੇ ਤੇ ਉਹਦੇ ਰਾਹੀਂ ਇਲਾਹੀ ਗਜ਼ਬ ਤੋਂ ਵੀ ਜ਼ਰੂਰ ਬਚਾਂਗੇ। ਕਿਉਂ ਜੇ ਵੈਰੀ ਹੋਣ ਦੇ ਬਾਵਜੂਦ ਰੱਬ ਦੇ ਨਾਲ ਉਹਦੇ ਪੁੱਤਰ ਦੀ ਮੌਤ ਦੇ ਰਾਹੀਂ ਸਾਡਾ ਮੇਲ ਹੋ ਗਿਆ ਤੇ ਮੇਲ ਹੋਣ ਦੇ ਬਾਅਦ ਅਸੀਂ ਉਹਦੀ ਹਯਾਤੀ ਦੇ ਰਾਹੀਂ ਤੇ ਜ਼ਰੂਰ ਬਚ ਜਾਵਾਂਗੇ। ਕਿਉਂ ਜੇ ਜਦੋਂ ਇੱਕ ਬੰਦੇ ਦੇ ਪਾਪ ਦੇ ਭਾਰੋਂ ਮੌਤ ਨੇ ਉਸ ਇੱਕ ਦੇ ਰਾਹੀਂ ਬਾਦਸ਼ਾਹੀ ਕੀਤੀ ਤੇ ਜਿਹੜੇ ਲੋਕ ਫਜ਼ਲ ਤੇ ਬਾਦਸ਼ਾਹੀ ਦੀ ਬਖਸ਼ਿਸ਼ ਅਫਰਾਤ ਨਾਲ ਹਾਸਲ ਕਰਦੇ ਨੇ ਉਹ ਇੱਕ ਬੰਦੇ ਯਾਨੀ ਯਿਸੂ ਮਸੀਹ ਦੇ ਭਾਰੋਂ ਹਮੇਸ਼ਾ ਦੀ ਹਯਾਤੀ ਵਿੱਚ ਜ਼ਰੂਰੀ ਬਾਦਸ਼ਾਹੀ ਕਰਨਗੇ। ਗਰਜ਼ ਜਿਵੇਂ ਇੱਕ ਪਾਪ ਦੇ ਭਾਰੋਂ ਉਹ ਫੈਸਲਾ ਹੋਇਆ ਜਿਹਦਾ ਨਤੀਜਾ ਸਾਰੇ ਬੰਦਿਆਂ ਦੀ ਸਜ਼ਾ ਦਾ ਹੁਕਮ ਸੀ, ਉਂਝ ਹੀ ਰਾਸਤਬਾਜ਼ੀ ਦੇ ਕੰਮ ਦੇ ਭਾਰੋਂ ਸਾਰੇ ਬੰਦਿਆਂ ਨੂੰ ਉਹ ਨਿਮਤ ਮਿਲੀ ਜਿਹਦੇ ਨਾਲ ਰਾਸਤਬਾਜ਼ ਠਹਿਰ ਕੇ ਹਯਾਤੀ ਪਾਣ। ਕਿਉਂ ਜੇ ਜਿਵੇਂ ਇੱਕ ਹੀ ਬੰਦੇ ਦੀ ਨਾਫਰਮਾਨੀ ਨਾਲ ਬਹੁਤ ਸਾਰੇ ਲੋਕੀ ਪਾਪੀ ਠਹਿਰੇ, ਉਂਝ ਹੀ ਇੱਕ ਦੀ ਫਰਮਾਬਰਦਾਰੀ ਨਾਲ ਬਹੁਤ ਸਾਰੇ ਲੋਕ ਰਾਸਤਬਾਜ਼ ਠਹਿਰਨਗੇ। ਤੇ ਵਿਚਾਲੇ ਸ਼ਰੀਅਤ ਆ ਮੌਜੂਦ ਹੋਈ ਤਾਂ ਜੋ ਪਾਪ ਬਹੁਤਾ ਹੋ ਜਾਵੇ, ਪਰ ਜਿੱਥੇ ਪਾਪ ਬਹੁਤਾ ਹੋਇਆ ਉੱਥੇ ਫਜ਼ਲ ਉਸ ਤੋਂ ਵੀ ਬਹੁਤਾ ਹੋਇਆ, ਤਾਂ ਜੋ ਜਿਵੇਂ ਪਾਪ ਨੇ ਮੌਤ ਦੇ ਭਾਰੋਂ ਬਾਦਸ਼ਾਹੀ ਕੀਤੀ ਉਂਝ ਹੀ ਫਜ਼ਲ ਵੀ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਭਾਰੋਂ ਹਮੇਸ਼ਾ ਦੀ ਹਯਾਤੀ ਲਈ ਰਾਸਤਬਾਜ਼ੀ ਦੇ ਭਾਰੋਂ ਬਾਦਸ਼ਾਹੀ ਕਰੇ। ਰੋਮੀਓ। ਇਸ ਲਈ ਪਾਪ ਤੁਹਾਡੇ ਫਾਨੀ ਬਦਨ ਵਿੱਚ ਬਾਦਸ਼ਾਹੀ ਨਾ ਕਰੇ ਭਈ ਤੁਸੀਂ ਉਹਦੀ ਖਾਹਿਸ਼ ਦੇ ਹੇਠਾਂ ਲੱਗ ਜਾਓ, ਤੇ ਆਪਣੇ ਅਜ਼ਾ ਨਾਰਾਜ਼ਗੀ ਦੇ ਅਜ਼ਾ ਹੋਣ ਲਈ ਪਾਪ ਦੇ ਹਵਾਲੇ ਨਾ ਕਰਿਆ ਕਰੋ, ਬਲਕਿ ਆਪਣੇ ਆਪ ਨੂੰ ਮੁਰਦਿਆਂ ਵਿੱਚੋਂ ਜਿਉਂਦੇ ਜਾਣ ਕੇ ਰੱਬ ਦੇ ਹਵਾਲੇ ਕਰੋ ਤੇ ਆਪਣੇ ਅਜ਼ਾ ਰਾਸਤਬਾਜ਼ੀ ਦੇ ਹਥਿਆਰ ਹੋਣ ਲਈ ਰੱਬ ਦੇ ਹਵਾਲੇ ਕਰੋ। ਇਸ ਲਈ ਭਈ ਪਾਪ ਦਾ ਤੁਹਾਡੇ ਉੱਤੇ ਇਖਤਿਆਰ ਹੋਵੇਗਾ, ਕਿਉਂ ਜੇ ਤੁਸੀਂ ਸ਼ਰੀਅਤ ਦੇ ਮਾਤਹਿਤ ਨਹੀਂ ਬਲਕਿ ਫਜ਼ਲ ਦੇ ਮਾਤਹਿਤ ਹੋ। ਕੀ ਤੁਸੀਂ ਨਹੀਂ ਜਾਣਦੇ ਵੀ ਜਿਹਦੀ ਵਫਾਦਾਰੀ ਲਈ ਆਪਣੇ ਆਪ ਨੂੰ ਗੁਲਾਮਾਂ ਵਾਂਗਰ ਹਵਾਲੇ ਕਰ ਦਿੰਦੇ ਹੋ ਉਹਦੇ ਹੀ ਗੁਲਾਮ ਹੋ ਜਿਹਦੇ ਫਰਮਾਬਰਦਾਰ ਹੋ, ਭਾਵੇਂ ਪਾਪ ਦੇ ਜਿਹਦਾ ਅੰਜਾਮ ਮੌਤ ਏ ਤੇ ਭਾਵੇਂ ਫਰਮਾਬਰਦਾਰੀ ਦੇ ਜਿਹਦਾ ਅੰਜਾਮ ਰਾਸਤਬਾਜ਼ ਏ। ਪਰ ਰੱਬ ਦਾ ਸ਼ੁਕਰ ਏ ਵੀ ਭਾਵੇਂ ਤੁਸੀਂ ਪਾਪ ਦੇ ਗੁਲਾਮ ਸੀ ਫੇਰ ਵੀ ਦਿਲੋਂ ਉਹਦੀ ਤਾਲੀਮ ਦੇ ਫਰਮਾਬਰਦਾਰ ਹੋ ਗਏ ਜਿਹਦੇ ਸਾਂਚੇ ਵਿੱਚ ਤੁਸੀਂ ਢਾਲੇ ਗਏ ਸੀ ਤੇ ਪਾਪ ਤੋਂ ਆਜ਼ਾਦ ਹੋ ਕੇ ਰਾਸਤਬਾਜ਼ੀ ਦੇ ਗੁਲਾਮ ਹੋ ਗਏ। ਇਸ ਲਈ ਜਿਨ੍ਹਾਂ ਗੱਲਾਂ ਤੋਂ ਹੁਣ ਤੁਸੀਂ ਸ਼ਰਮਿੰਦਾ ਹੋ ਉਹਨਾਂ ਨਾਲ ਤੁਸੀਂ ਉਸ ਵੇਲੇ ਕੀ ਫਲ ਪਾਉਂਦੇ ਸੀ, ਕਿਉਂ ਜੇ ਉਹਨਾਂ ਦੀ ਅਖੀਰ ਤੇ ਮੌਤ ਏ। ਪਰ ਹੁਣ ਪਾਪ ਤੋਂ ਆਜ਼ਾਦ ਤੇ ਰੱਬ ਦੇ ਗੁਲਾਮ ਹੋ ਕੇ ਤੁਹਾਨੂੰ ਆਪਣਾ ਫਲ ਮਿਲਿਆ ਜਿਹਦੇ ਤੋਂ ਪਾਕੀਜ਼ਗੀ ਹਾਸਲ ਹੁੰਦੀ ਏ ਤੇ ਇਹਦਾ ਅੰਜਾਮ ਹਮੇਸ਼ਾ ਦੀ ਹਯਾਤੀ ਏ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਪੂੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਹੁਣ ਤਿੱਕਰ ਦਾ ਵਧੀਆ ਆਵਾਜ਼ ਜਿਹਦੀ ਤਾਲੀਮ ਦਿੱਤੀ ਗਈ ਏ ਉਹ ਸੱਚਾਈ ਏ ਜਿਹਦਾ ਇਜ਼ਹਾਰ ਤੇ ਮਸ਼ਕ ਪਾਪ, ਬਿਮਾਰੀ ਤੇ ਮੌਤ ਦੀ ਤਬਾਹੀ ਨਾਲ ਹੋਇਆ ਏ। ਅਸੀਂ ਝੂਠੀਆਂ ਬੁਨਿਆਦਾਂ ਉੱਤੇ ਮਹਿਫੂਜ਼ ਮਕਾਨ ਨਹੀਂ ਬਣਾ ਸਕਦੇ। ਸੱਚਾਈ ਇੱਕ ਨਵੀਂ ਮਖਲੂਕ ਬਣਾਉਂਦੀ ਏ ਜਿਹਦੇ ਵਿੱਚ ਪੁਰਾਣੀਆਂ ਸ਼ੈਵਾਂ ਜਾਂਦੀਆਂ ਰਹਿੰਦੀਆਂ ਨੇ ਤੇ ਸਾਰੀਆਂ ਸ਼ੈਵਾਂ ਨਵੀਆਂ ਹੋ ਜਾਂਦੀਆਂ ਨੇ। ਜਜ਼ਬੇ, ਖੁਦਗਰਜ਼ੀ, ਨਫ਼ਰਤ, ਡਰ, ਹਰ ਸਨਸਨੀਖੇਜ਼ੀ ਰੂਹਾਨੀਅਤ ਨੂੰ ਤਸਲੀਮ ਕਰਦੇ ਨੇ ਤੇ ਹਸਤੀ ਦੀ ਅਫਰਾਤ ਰੱਬ ਯਾਨੀ ਚੰਗਿਆਈ ਵੱਲੋਂ ਏ। ਮਾਦੀ ਸਿਆਣ ਵਿੱਚੋਂ ਗਲਤੀ ਨੂੰ ਬਾਹਰ ਕੱਢਣ ਦੀ ਰਾਹ ਇਹ ਹੈ ਭਈ ਉਹਦੇ ਵਿੱਚ ਪਿਆਰ ਦੀਆਂ ਸਲਾਬੀ ਛੱਲਾਂ ਦੇ ਰਾਹੀਂ ਸੱਚਾਈ ਨੂੰ ਭਰ ਦਿੱਤਾ ਜਾਵੇ। ਮਸੀਹ ਕਾਮਲੀਅਤ ਨੂੰ ਕਿਸੇ ਹੋਰ ਨਿਉਂ ਉੱਤੇ ਫਤਹ ਨਹੀਂ ਕੀਤਾ ਜਾਂਦਾ। ਪਾਕੀਜ਼ਗੀ ਉੱਤੇ ਪਾਕੀਜ਼ਗੀ ਦੀ ਪਾਬੰਦਕਾਰੀ ਕਰਨਾ, ਇਹ ਫਰਜ਼ ਕਰਨਾ ਵੀ ਪਾਪ ਬਗੈਰ ਛੱਡਿਓ ਮਾਫ਼ ਕੀਤਾ ਜਾ ਸਕਦਾ ਏ, ਇੰਜ ਦੀ ਬੇਵਕੂਫੀ ਏ ਜਿਵੇਂ ਮੱਛਰਾਂ ਨੂੰ ਨੱਥ ਪਾਣੀ ਤੇ ਊਂਠਾਂ ਨੂੰ ਸਬੂਤਾ ਖਾ ਜਾਣਾ ਬੇਵਕੂਫੀ ਏ। ਸਾਇੰਸੀ ਇਤਿਹਾਦ ਜਿਹੜਾ ਰੱਬ ਤੇ ਇਨਸਾਨ ਦੇ ਵਿਚਕਾਰ ਮੌਜੂਦ ਏ ਉਹਨੂੰ ਅਮਲੀ ਹਯਾਤੀ ਵਿੱਚ ਕਸ਼ੀਦਾ ਕਰਨਾ ਚਾਹੀਦਾ ਏ ਤੇ ਰੱਬ ਦੀ ਮਰਜ਼ੀ ਆਲਮਗੀਰ ਤੌਰ ਤੇ ਪੂਰੀ ਕੀਤੀ ਜਾਣੀ ਚਾਹੀਦੀ ਏ। ਅਸੀਂ ਪਾਪ ਦੀ ਬਰਬਾਦੀ ਤੇ ਉਸ ਰੂਹਾਨੀ ਫਹਿਮ ਵਿੱਚ ਰੱਬ ਦੀ ਮਾਫੀ ਨੂੰ ਕਬੂਲ ਕਰਦੇ ਹਾਂ ਜਿਹੜਾ ਬੁਰਾਈ ਨੂੰ ਗੈਰ ਅਸਲੀਅਤ ਦੇ ਤੌਰ ਤੇ ਬਾਹਰ ਕੱਢਦਾ ਏ। ਪਰ ਪਾਪ ਉੱਤੇ ਯਕੀਨ ਉਦੋਂ ਤੀਕਰ ਸਜ਼ਾ ਪਾਉਂਦਾ ਏ ਜਦੋਂ ਤੀਕਰ ਇਹ ਯਕੀਨ ਖਤਮ ਨਹੀਂ ਹੋ ਜਾਂਦਾ। ਰੱਬ ਉਂਝ ਹੀ ਪਾਪ, ਬਿਮਾਰੀ ਤੇ ਮੌਤ ਨੂੰ ਪੈਦਾ ਕਰਨ ਦਾ ਨਾਅਹਿਲ ਏ ਜਿਵੇਂ ਉਹ ਇਹਨਾਂ ਗਲਤੀਆਂ ਦਾ ਤਜਰਬਾ ਕਰਨ ਲਈ ਨਾਅਹਿਲ ਏ। ਤੇ ਫਿਰ ਉਹਦੇ ਲਈ ਇਹ ਕਿੰਜ ਮੁਮਕਿਨ ਏ ਭਈ ਉਹ ਗਲਤੀਆਂ ਦੇ ਤਰਾਜ਼ੂ ਨਾਲ ਇਨਸਾਨ ਨੂੰ ਮਜ਼ੀਨ ਕਰਕੇ ਖਲਕ ਕਰੇ, ਅਜਿਹਾ ਇਨਸਾਨ ਜਿਹੜਾ ਇਲਾਹੀ ਸੂਰਤ ਉੱਤੇ ਪੈਦਾ ਕੀਤਾ ਗਿਆ ਏ।
ਕੀ ਰੱਬ ਆਪ ਯਾਨੀ ਰੂਹ ਨਾਲ ਇੱਕ ਮਾਦੀ ਇਨਸਾਨ ਨੂੰ ਬਣਾਉਂਦਾ ਹੈ? ਕੀ ਬਦੀ ਚੰਗਿਆਈ ਤੋਂ ਜੰਮਦੀ ਏ? ਕੀ ਇਲਾਹੀ ਪਿਆਰ ਇਨਸਾਨੀਅਤ ਦੇ ਨਾਲ ਧੋਖਾ ਕਰਦਾ ਏ ਜਦ ਉਹ ਇਨਸਾਨ ਨੂੰ ਬਦੀ ਦੇ ਨਾਲ ਰਲਾਉਂਦਾ ਏ ਤੇ ਫਿਰ ਇਸੇ ਗੱਲ ਉੱਤੇ ਉਹਨੂੰ ਸਜ਼ਾ ਦਿੰਦਾ ਏ? ਆਮ ਇਨਸਾਫ ਵਿੱਚ ਸਾਨੂੰ ਇਹ ਮੰਨਣਾ ਚਾਹੀਦਾ ਏ ਕਿ ਰੱਬ ਇਨਸਾਨ ਨੂੰ ਉਹਦੇ ਲਈ ਸਜ਼ਾ ਨਹੀਂ ਦੇਵੇਗਾ ਜਿਹੜਾ ਕਰਨ ਦੇ ਕਾਬਲ ਰੱਬ ਨੇ ਇਨਸਾਨ ਨੂੰ ਪੈਦਾ ਕੀਤਾ ਸੀ ਤੇ ਉਹ ਸ਼ੁਰੂ ਤੋਂ ਜਾਣਦਾ ਸੀ ਕਿ ਇਨਸਾਨ ਕੀ ਕਰੇਗਾ। ਰੱਬ ਦੀਆਂ ਅੱਖੀਆਂ ਅਜਿਹੀਆਂ ਪਾਕ ਨੇ ਭਈ ਉਹ ਬਦੀ ਨੂੰ ਨਹੀਂ ਵੇਖ ਸਕਦੀਆਂ। ਗਲਤੀ ਆਪਣੇ ਆਪ ਨੂੰ ਹਮਾਂਗੀ ਤੋਂ ਵੱਖ ਕਰਦੀ ਏ, ਪਾਪ ਆਪ ਆਪਣੀ ਸਜ਼ਾ ਏ। ਪਾਪ ਦਾ ਅਕੀਦਾ ਜਿਹੜਾ ਤਾਕਤ ਤੇ ਅਸਰ ਵਿੱਚ ਸ਼ਦੀਦ ਹੋ ਜਾਂਦਾ ਏ, ਸ਼ੁਰੂ ਵਿੱਚ ਇੱਕ ਲਾਸ਼ਾਉਰੀ ਗਲਤੀ ਕਿਸੇ ਮਕਸਦ ਤੋਂ ਬਗੈਰ ਇੱਕ ਜਿਨਿਆਤੀ ਵਿਚਾਰ ਏ, ਪਰ ਬਾਅਦ ਵਿੱਚ ਇਹ ਨਾਮ ਨਿਹਾਦ ਇਨਸਾਨ ਉੱਤੇ ਹੁਕੂਮਤ ਕਰਦਾ ਏ। ਸ਼ੌਕ, ਗੰਦੀ ਭੁੱਖ, ਬੇਈਮਾਨੀ, ਹਸਦ, ਨਫ਼ਰਤ, ਬਦਲਾ ਸਿਰਫ ਸ਼ਰਮ ਤੇ ਅਫਸੋਸ ਵਿੱਚੋਂ ਲੰਘ ਕੇ ਅਖੀਰੀ ਸਜ਼ਾ ਤਿਕਰ ਅਪਣਾਉਣ ਲਈ ਅਮਲ ਕਰਦੇ ਨੇ। ਗਲਤ ਕੰਮ ਤੋਂ ਸ਼ਰਮਿੰਦਗੀ ਇਸਲਾਹ ਵੱਲ ਪਹਿਲਾ ਕਦਮ ਏ, ਪਰ ਇਹ ਕਦਮ ਬਹੁਤ ਆਸਾਨ ਏ। ਸਿਆਣ ਦੇ ਪਾਰੋਂ ਜਿਹੜਾ ਅਗਲਾ ਤੇ ਵੱਡਾ ਕਦਮ ਚੁੱਕਣ ਦੀ ਲੋੜ ਏ ਉਹ ਵਫਾਦਾਰੀ ਵਾਲੀ ਅਜ਼ਮਾਇਸ਼ ਏ, ਯਾਨੀ ਇਸਲਾਹ। ਇੱਥੇ ਤਿਕਰ ਸਾਨੂੰ ਹਾਲਾਤਾਂ ਦੇ ਦਬਾਅ ਵਿੱਚ ਰੱਖਿਆ ਜਾਂਦਾ ਏ। ਅਜ਼ਮਾਇਸ਼ ਸਾਨੂੰ ਜੁਰਮ ਨੂੰ ਦੁਬਾਰਾ ਕਰਨ ਦੀ ਦਾਵਤ ਦਿੰਦੀ ਏ ਤੇ ਜੋ ਕੁਝ ਹੋਇਆ ਹੁੰਦਾ ਏ ਉਹਦੇ ਪਾਰੋਂ ਦੁੱਖ ਤਕਲੀਫਾਂ ਮਿਲਦੀਆਂ ਨੇ। ਇਹ ਹਮੇਸ਼ਾ ਹੋਵੇਗਾ ਜਦ ਤਿਕਰ ਅਸੀਂ ਇਹ ਨਹੀਂ ਸਿੱਖਦੇ ਭਈ ਇਨਸਾਫ ਤੇ ਕਾਨੂੰਨ ਵਿੱਚ ਕੋਈ ਰਿਆਇਤ ਨਹੀਂ ਏ ਤੇ ਸਾਨੂੰ ਟਕਾ ਟਕਾ ਭਰਨਾ ਪਵੇਗਾ। ਜਿਸ ਪੈਮਾਨੇ ਨਾਲ ਤੁਸੀਂ ਨਾਪਦੇ ਹੋ ਉਹਦੇ ਨਾਲ ਹੀ ਤੁਹਾਡੇ ਲਈ ਨਾਪਿਆ ਜਾਵੇਗਾ ਤੇ ਇਹ ਭਰ ਜਾਵੇਗਾ ਤੇ ਬਾਹਰ ਡੁੱਲੇਗਾ। ਮੁਕੱਦਸ ਲੋਕ ਤੇ ਪਾਪੀ ਆਪਣਾ ਪੂਰਾ ਅਜਰ ਪਾਉਂਦੇ ਨੇ, ਪਰ ਹਮੇਸ਼ਾ ਇਸ ਜੱਗ ਵਿੱਚ ਹੀ ਨਹੀਂ। ਮਸੀਹ ਦੇ ਪੈਰੋਕਾਰਾਂ ਨੇ ਉਹਦਾ ਪਿਆਲਾ ਪੀਤਾ, ਨਾਸ਼ੁਕਰੀ ਤੇ ਤਕਲੀਫਾਂ ਨੇ ਉਹਨੂੰ ਉੱਥੋਂ ਤਿਕਰ ਭਰ ਦਿੱਤਾ, ਪਰ ਰੱਬ ਸਾਡੇ ਦੌਰ ਦੇ ਮੁਤਾਬਕ ਸਾਨੂੰ ਤਾਕਤ ਦਿੰਦਿਆਂ ਹੋਏ ਫਹਿਮ ਤੇ ਉਲਫਤ ਵਿੱਚ ਆਪਣੀ ਮੁਹੱਬਤ ਦੀ ਦੌਲਤ ਉੰਡੇਲਦਾ ਏ। ਪਾਪੀ ਕਿਸੇ ਹਰੇ ਰੁੱਖ ਵਾਂਗਰ ਖਿਲਰਦੇ ਨੇ, ਪਰ ਦੂਰ ਅੰਦੇਸ਼ ਹੁੰਦਿਆਂ ਹੋਏ ਜ਼ਬੂਰ ਦਾ ਲਖਾਰੀ ਉਹਨਾਂ ਦੀ ਅਖੀਰ ਯਾਨੀ ਦੁੱਖਾਂ ਦੇ ਪਾਰੋਂ ਪਾਪ ਦੀ ਤਬਾਹੀ ਵੇਖਦਾ ਏ। ਭਾਵੇਂ ਰੱਬ ਭਲਾ ਏ, ਜੇ ਅਸੀਂ ਉਹਦੇ ਨਾਲ ਫਰਮਾਬਰਦਾਰੀ ਵਿੱਚ ਹਯਾਤੀ ਗੁਜ਼ਾਰੀਏ ਤੇ ਸਾਨੂੰ ਕੋਈ ਜ਼ਮਾਨਤ ਮਹਿਸੂਸ ਨਹੀਂ ਕਰਨੀ ਚਾਹੀਦੀ। ਉਹ ਤਕਲੀਫ ਜਿਹੜੀ ਇਨਸਾਨੀ ਸਿਆਣ ਨੂੰ ਇਹਦੇ ਬਦਨੀ ਸੁਪਨੇ ਤੋਂ ਜਗਾਉਂਦੀ ਏ ਉਹਨਾਂ ਝੂਠੀਆਂ ਖੁਸ਼ੀਆਂ ਤੋਂ ਚੰਗੀ ਏ ਜਿਹੜੀਆਂ ਇਸ ਸੁਪਨੇ ਨੂੰ ਕਾਇਮ ਰੱਖਣ ਦਾ ਰੁਝਾਨ ਰੱਖਦੀਆਂ ਨੇ। ਪਾਪ ਕੱਲਾ ਮੌਤ ਪੈਦਾ ਕਰਦਾ ਏ, ਕਿਉਂ ਜੇ ਪਾਪ ਤਬਾਹੀ ਲਿਆਉਣ ਦਾ ਇੱਕ ਹੀ ਅਨਸਰ ਏ। ਕੀ ਤੁਸੀਂ ਪਾਪ ਨੂੰ ਸਜ਼ਾ ਦੇਣ ਲਈ ਨਹੀਂ ਬਲਕਿ ਰਹੀਮ ਬਣਨ ਲਈ ਸਿਆਣ ਮੰਗਦੇ ਹੋ? ਤੇ ਤੁਸੀਂ ਗਲਤ ਮੰਗਦੇ ਹੋ। ਸਜ਼ਾ ਦੇ ਬਗੈਰ ਪਾਪ ਵਧੇਗਾ। ਯਿਸੂ ਦੀ ਦੁਆ ਸਾਡੇ ਕਰਜ਼ ਸਾਨੂੰ ਬਖਸ਼ ਨੇ ਮਾਫੀ ਦੀ ਇਸਤਲਾਹ ਦੀ ਵਜ਼ਾਹਤ ਕੀਤੀ ਜਦੋਂ ਜ਼ਨਾਕਾਰ ਔਰਤ ਨੂੰ ਉਹਨੇ ਆਖਿਆ, ਜਾ ਤੇ ਫਿਰ ਪਾਪ ਨਾ ਕਰੀ। ਮੁਹੱਬਤ ਦਾ ਡਿਜ਼ਾਈਨ ਪਾਪੀ ਦੀ ਇਸਲਾਹ ਲਈ ਏ। ਜੇ ਇੱਥੇ ਪਾਪੀ ਦੀ ਸਜ਼ਾ ਉਹਦੀ ਇਸਲਾਹ ਲਈ ਕਾਫੀ ਨਹੀਂ ਏ ਤੇ ਨੇਕ ਬੰਦੇ ਦੀ ਜੰਨਤ ਪਾਪੀ ਲਈ ਦੋਜ਼ਖ ਹੋਵੇਗੀ। ਉਹ ਜਿਹੜੇ ਤਜਰਬੇ ਨਾਲ ਪਿਆਰ ਤੇ ਪਾਕੀਜ਼ਗੀ ਨੂੰ ਨਹੀਂ ਸਮਝਦੇ ਉਹ ਬਸ ਕਿਸੇ ਦੂਜੇ ਹਲਕੇ ਵਿੱਚ ਤਬਦੀਲੀ ਦੇ ਪਾਰੋਂ ਸੱਚਾਈ ਤੇ ਪਿਆਰ ਦੀ ਬਰਕਤ ਵਾਲੀ ਸੋਬਤ ਤੋਂ ਫੈਜ਼ ਕਦੀ ਨਹੀਂ ਲੈ ਸਕਦੇ। ਪਾਪ ਨਾਲ ਮੁਹੱਬਤ ਦੇ ਜਜ਼ਬੇ ਨੂੰ ਬੁਝਾਉਣ ਲਈ ਮੌਤ ਤੋਂ ਪਹਿਲਾਂ ਜਾਂ ਬਾਅਦ ਵਿੱਚ ਇਲਾਹੀ ਸਾਇੰਸ ਮੁਨਾਸਬ ਤਕਲੀਫ ਦੀ ਲੋੜ ਨੂੰ ਜ਼ਾਹਿਰ ਕਰਦੀ ਏ। ਪਾਪ ਦੇ ਪਾਰੋਂ ਮਿਲਣ ਵਾਲੀ ਸਜ਼ਾ ਨੂੰ ਮੁਕਾਉਣ ਦਾ ਇਨਸਾਰ ਪਿਆਰ ਦੇ ਗਲਤੀ ਨੂੰ ਮਾਫ਼ ਕਰਨ ਤੇ ਹੈ। ਇਸ ਲਈ ਇਨਸਾਫ ਰਹਿਮ ਦੀ ਲੌਂਡੀ ਏ। ਇਸ ਲਈ ਸਜ਼ਾ ਤੋਂ ਬਚਣਾ ਰੱਬ ਦੀ ਹੁਕਮਰਾਨੀ ਨਾਲ ਮੁਤਾਬਕਤ ਨਹੀਂ ਰੱਖਦਾ। ਇਲਾਹੀ ਮੁਹੱਬਤ ਇਨਸਾਨ ਦੀ ਇਸਲਾਹ ਕਰਦੀ ਤੇ ਉਹਦੇ ਉੱਤੇ ਹੁਕਮਰਾਨੀ ਕਰਦੀ ਏ। ਇਨਸਾਨ ਮਾਫੀ ਮੰਗ ਸਕਦੇ ਨੇ, ਪਰ ਸਿਰਫ ਇਲਾਹੀ ਅਸੂਲ ਹੀ ਪਾਪੀ ਦੀ ਇਸਲਾਹ ਕਰਦਾ ਏ। ਇਨਸਾਨੀਅਤ ਰੂਹਾਨੀ ਸਮਝ ਵਿੱਚ ਪਾਪ ਦੇ ਫਹਿਮ ਵਿੱਚੋਂ ਹੌਲੀ ਹੌਲੀ ਬਾਹਰ ਨਿਕਲਦੀ ਏ। ਸਾਰੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਣ ਲਈ ਨਾਪਸੰਦੀਦਗੀ ਮਸੀਹੀ ਮੁਮਲਕਤ ਨੂੰ ਬੇੜੀਆਂ ਵਿੱਚ ਜਕੜਦੀ ਏ। ਪਿਆਰ ਆਖਰਕਾਰ ਹਮਾਂਗੀ ਦਾ ਵੇਲਾ ਮੁਕਰਰ ਕਰੇਗਾ ਤੇ ਰੂਹਾਨੀਅਤ ਇਹਨੂੰ ਮੰਨੇਗੀ, ਕਿਉਂ ਜੇ ਪਿਆਰ ਰੂਹ ਏ। ਉਹ ਰਾਹ ਜਿਹਦੇ ਤਾਈਂ ਲਾਫਾਨੀਅਤ ਤੇ ਹਯਾਤੀ ਦੀ ਤਾਲੀਮ ਪਾਈ ਜਾਂਦੀ ਏ ਉਹ ਕਲੀਸਿਆ ਹੀ ਨਹੀਂ ਬਲਕਿ ਮਸੀਹੀ, ਇਨਸਾਨੀ ਨਹੀਂ ਇਲਾਹੀ, ਬਦਨੀ ਨਹੀਂ ਮਾਬਾਦੁਲ ਤਿਬਿਆਤੀ, ਮਾਦੀ ਨਹੀਂ ਬਲਕਿ ਸਾਇੰਸੀ ਤੌਰ ਤੇ ਰੂਹਾਨੀ ਏ।
ਇਨਸਾਨੀ ਫਲਸਫਾ, ਇਖਲਾਕੀਆਤ ਤੇ ਵਹਿਮ ਉਸ ਕਾਬਿਲ ਕਬੂਲ ਇਲਾਹੀ ਅਸੂਲ ਨੂੰ ਬਰਦਾਸ਼ਤ ਨਹੀਂ ਕਰਦੇ ਜਿਹਦੇ ਪਾਰੋਂ ਇਨਸਾਨ ਪਾਪ ਤੋਂ ਫਰਾਰ ਹੋ ਸਕਣ। ਫੇਰ ਵੀ ਪਾਪ ਤੋਂ ਮਫਰੂਰੀ ਬਾਈਬਲ ਦੀ ਮੰਗ ਏ। ਰਸੂਲ ਆਖਦਾ ਏ, ਡਰਦੇ ਤੇ ਕੰਬਦੇ ਹੋਏ ਆਪਣੀ ਮੁਕਤੀ ਦਾ ਕੰਮ ਕਰਦੇ ਜਾਓ। ਤੇ ਉਹ ਸਿੱਧਾ ਸਿੱਧਾ ਇਹ ਗੱਲ ਸ਼ਾਮਲ ਕਰਦਾ ਏ ਭਈ ਕਿਉਂ ਜੇ ਜਿਹੜਾ ਤੁਹਾਡੇ ਅੰਦਰ ਨੀਅਤ ਤੇ ਅਮਲ ਦੋਵਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਏ, ਉਹ ਰੱਬ ਏ। ਫਿਲਪੀਓ 2 ਬਾਬ 12-13 ਆਇਤਾਂ। ਸੱਚਾਈ ਨੇ ਬਾਦਸ਼ਾਹੀ ਦੀ ਚਾਬੀ ਤਿਆਰ ਕਰ ਲਈ ਏ ਤੇ ਇਸ ਚਾਬੀ ਦੇ ਪਾਰੋਂ ਕ੍ਰਿਸਚਨ ਸਾਇੰਸ ਨੇ ਇਨਸਾਨੀ ਫਹਿਮ ਦਾ ਬੂਹਾ ਖੋਲ੍ਹ ਲਿਆ ਏ। ਸੱਚੀ ਰੂਹਾਨੀਅਤ ਦੇ ਪੁਰਸਕੂਨ ਮਜ਼ਬੂਤ ਦਾਰੇ ਜਿਨ੍ਹਾਂ ਦੇ ਇਜ਼ਹਾਰ ਸਿਹਤ, ਪਾਕੀਜ਼ਗੀ ਤੇ ਆਪਣੇ ਆਪ ਦੀ ਕੁਰਬਾਨੀ ਨੇ, ਇਹਨਾਂ ਨੂੰ ਉਸ ਵੇਲੇ ਤੀਕਰ ਇਨਸਾਨੀ ਤਜਰਬੇ ਨੂੰ ਗਹਿਰਾ ਕਰਨਾ ਚਾਹੀਦਾ ਏ ਜਦੋਂ ਤੀਕਰ ਮਾਦੀ ਵਜੂਦੀਅਤ ਦੇ ਅਕੀਦੇ ਵਾਜ਼ਿਆ ਮੁਸੱਲਤ ਹੁੰਦਿਆਂ ਵਿਖਾਲੀ ਨਹੀਂ ਦਿੰਦੇ ਤੇ ਪਾਪ, ਬਿਮਾਰੀ ਤੇ ਮੌਤ ਰੂਹਾਨੀ ਅਲੂਹੀਅਤ ਦੇ ਸਾਇੰਸੀ ਇਜ਼ਹਾਰ ਤੇ ਰੱਬ ਦੇ ਰੂਹਾਨੀ ਕਾਮਲ ਇਨਸਾਨ ਨੂੰ ਥਾਂ ਨਹੀਂ ਦਿੰਦੇ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।